ਜੇ 5 ਤੇ 6 ਜੂਨ ਦੀ ਰਾਤ ਨੂੰ ਜੂਨ 1984 ਦੇ ਵਿੱਚ ਟੈਂਕਾਂ ਤੋਪਾਂ ਦੀ ਫਾਈਨਲ ਲੜਾਈ ਦਰਬਾਰ ਸਾਹਿਬ ਤੇ ਹਮਲੇ ਨਾਲ ਹੁੰਦੀ ਹੈ ਤੇ ਇਹ ਜਿਹੜੇ ਤਿੰਨੋਂ ਹੀ ਪਹਿਲਾਂ ਆਰਡੀਨੈਂਸ ਬਣੇ ਬਾਅਦ ਦੇ ਵਿੱਚ ਕਾਨੂੰਨ ਬਣੇ, ਇਹ 5 ਜੂਨ 2020 ਨੂੰ ਆਰਡੀਨੈਂਸ ਦੇ ਤੌਰ ਤੇ ਲਿਆਂਦੇ ਗਏ ਸੀ ਕਿ ਸਾਡੀ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ ਕਿ ਘੱਲੂਘਾਰਿਆਂ ਨੇ ਜ਼ੁਲਮਾਂ ਨੇ ਸਾਨੂੰ ਕਮਜ਼ੋਰ ਨਹੀਂ ਕੀਤਾ। ਜਿਨ੍ਹਾਂ ਦੇ ਹੱਥ 'ਚ ਅੱਜ ਹਕੂਮਤ ਹੈ ਉਹਨਾਂ ਦੀਆਂ ਨੀਤੀਆਂ ਕੋਈ ਨਵੀਆਂ ਨਹੀਂ ਨੇ। ਜਿਸ ਨੀਤੀ ਨੂੰ ਅੱਜ ਅਡਾਨੀ, ਅਬਾਨੀ, ਪੰਤਾਂਜਲੀ ਰਾਹੀਂ, ਇਹ ਤਾਂ ਫਾਈਨਲ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਉਹ ਧਰਤੀ ਜਿੱਥੇ ਦੇਗ ਤੇਗ ਜਿਹੜਾ ਕਨਸੈਪਟ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਹੈ ਉਸ ਦੀ ਫਤਿਹ ਹੋਏ, ਔਰ ਇਹਦੀ ਫਤਿਹ ਦਾ ਪਹਿਲਾ ਆਰਡੀਨੈਂਸ ਸੀ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਹਰਿਆਣੇ ਦੇ ਜਾਟ, ਹਰਿਆਣੇ ਦੇ ਸਧਾਰਨ ਕਿਸਾਨ ਜਿਨ੍ਹਾਂ ਨੂੰ ਹੋਸਟਾਈਲ ਕੀਤਾ ਹੋਇਆ ਸੀ ਪੰਜਾਬ ਪ੍ਰਤੀ, ਉਹਨਾਂ ਨੂੰ ਵੀ ਇਹ ਲੱਗਦਾ ਹੈ ਵੀ ਨਹੀਂ ਇਹ ਸਾਡੇ ਵੱਡੇ ਭਰਾ ਨੇ, ਇਹ ਗੱਲ ਠੀਕ ਕਰ ਰਹੇ ਨੇ। ਜੇ ਰਾਜਸਥਾਨ ਔਰ उत्तराखंड तो आने वाले किसान भी कहते हैं कि अगर ये खालिस्तान है तो हम भी खालिस्तानी हैं। बंधन पर है कछु न हो तो उपाय, कहो नानक अब कोट हर गज जो हो सहाय। बल होआ बंधन छुटै सब किछ होत उपाय, नानक सब किछ तुमरे हाथ में तुम ही होत सहाय। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये विशेष दीवान जिथे 10वें पातशाह साहिब कलाम साहिब श्री गुरु गोबिंद सिंह साहिब जी के प्रकाश पुरब नूं समर्पित है, उत्थे नाल दी नाल जिवें भाई साहब जी ने अपने कीर्तन राहीं ये दस्सिया कि टुट्टी गंढी दिवस भी है। बेशक 14 जनवरी का वो दिन बनता है, पर मैं समझदा है कि साडे लई तां बाबाणियां कहाणियां पुत सपुत करीन अपने बजुर्गों दियां दास्तानां कहानियां कुर्बानियां शहीदियां हर दिन उस नूं जे रिपीट करांगे तो पुत्तर सपुत्तर बन जाणगे, पुत्रियां सपुत्रियां बन जाणगियां। यही बाबाणियां कहानियां दा कॉन्सैप्ट है। और जे असीं सचमुच खालसे दा करिश्मा देखना होए, सरबंस दानी दशमेश पिता गुरु गोबिंद सिंह साहिब जिन्हां ने सच हक इंसाफ के रस्ते ते तुरद्यां सरबंस कुर्बान करके ये फरमाया सी, इन पुत्रन के सीस पर वार दिए सुत चार, चार मुए तो क्या हुआ जीवत कई हज़ार। अज लगभग 3.5 सदियां बाद भी असीं वो कुछ देख रहे हैं जिस नूं कदे किसी ज़बान च मुअज़ज़ा कहा जाता है, करिश्मा कहा जाता है, मिरैकल कहा जाता है, करामात कहा जाता है। बेशक बहुत लोकां दे लई करामात एक टोकरी थल्ले कबूतर रख के शायद कुछ होर कढ़ण दा ना होए, पर जिहड़े तारीख दे विद्यार्थी ने, इतिहास दे स्टूडेंट ने, वो जाणदे ने कि जदों किसी एक वेग दे विच कोई गल जा रही है, लीह दे उत्ते सारे तुरे जांदे ने, गुलामी नूं भी कबूल रहे ने, ज़्यादतियां नूं भी कबूल रहे ने, ते फिर उस लीह दे बराबर कोई लीहा पा देना, जालम नूं चैलेंज करना, इतिहास दा वेग बदल के रख देना, इस नूं इतिहास दी दुनिया दे विच करामात कहा जांदा है। खालसा एक करिश्मा सी, एक करामात सी। उस खिते दे अंदर जिथे सदियां तो संस्कृत दे इन्हां स्कॉलरां वालों घड़िया ये अखाण आलमोस्ट लोकां दा फेथ बन चुका सी, दिलीश्वरो ईश्वरो, कि दिल्ली दा बादशाह ही रब है, उत्थे कोई आ जाए उहदे अगे सिर झुकाउणा,
ਉਸ ਨੂੰ ਨਜ਼ਰਾਨੇ ਦੇਣੇ ਨੇ, ਉਸ ਦੇ ਹੁਕਮ ਨੂੰ ਮੰਨਣੇ। ਤੇ ਉਸ ਧਰਤੀ ਦੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਚੈਲੰਜ ਕਰਦੇ ਨੇ, ਔਰ ਉਸ ਧਰਤੀ ਦੇ ਉੱਤੇ ਇੱਕ ਨਵਾਂ ਥਾਟ ਜਿਹੜਾ ਚੈਲੰਜਿੰਗ ਥਾਟ ਹੈ, ਤਖਤ ਬਹਿ ਤਖਤ ਹੈ ਕੇ ਲਾਇਕ, ਕਿ ਤਖਤ 'ਤੇ ਉਹੀ ਬੈਠੇਗਾ ਜਿਹੜਾ ਤਖਤ 'ਤੇ ਬਹਿਣ ਦੇ ਲਾਇਕ ਹੈ, ਜਿਹੜਾ ਉਸ ਦੇ ਕਾਬਲ ਹੈ, ਜਿਹੜਾ ਉਸ ਦਾ ਹੱਕਦਾਰ ਹੈ। ਔਰ ਉਸ ਧਰਤੀ ਨੇ ਪਹਿਲੀ ਵਾਰ ਇਹ ਆਵਾਜ਼, ਬੁਲੰਦ ਆਵਾਜ਼ ਦੇ ਵਿੱਚ ਇਹ ਸੱਦ ਬਾਬਾ ਨਾਨਕ ਦੀ ਸੁਣੀ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਕਿ ਇਹ ਹਾਕਮ ਹੁਕਮਰਾਨ ਇਹ ਸ਼ੇਰਾਂ ਵਾਂਗ ਆਮ ਹੈਲਪਲੈਸ ਪਬਲਿਕ ਦੇ ਉੱਤੇ, ਜਨਤਾ ਦੇ ਉੱਤੇ, ਖਲਕਤ ਦੇ ਉੱਤੇ ਟੁੱਟਦੇ ਨੇ, ਤੇ ਅੱਗੋਂ ਇਹਨਾਂ ਦੇ ਅਹਿਲਕਾਰ, ਇਹਨਾਂ ਦੇ ਮੁਕੱਦਮ, ਇਹਨਾਂ ਦੇ ਸੂਬੇਦਾਰ, ਇਹਨਾਂ ਦੇ ਮਲਕ, ਇਹ ਅੱਗੋਂ ਉਸ ਦੇ ਜਿਹੜਾ ਆਮ ਲੋਕਾਂ ਦਾ ਕਿਵੇਂ ਖੂਨ ਨਿਚੋੜਦੇ ਨੇ, ਔਰ ਉਹਨਾਂ ਦੇ ਅੱਗੋਂ ਚਾਕਰ ਨੇ ਜਿਹੜੇ ਬਿਲਕੁਲ ਕੁੱਤਿਆਂ ਵਾਂਗ ਰਤ ਪਿੱਤ ਕੁੱਤਿਓ ਚੱਟ ਜਾਓ, ਔਰ ਇਹ ਦੁਨੀਆ ਨੂੰ, ਖਲਕਤ ਨੂੰ ਦੁੱਖ ਦਿੰਦੇ ਨੇ। ਔਰ ਇੱਥੇ ਤਾਂ ਫਲਸਫਾ ਇਹ ਸੀ, ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ, ਕਿ ਖਾਲਕ ਅਕਾਲ ਪੁਰਖ, ਕਰਤਾ, ਕ੍ਰੀਏਟਰ, ਸਿਰਜਣਹਾਰ, ਰੱਬ, ਅੱਲਾਹ ਤਾਲਾ, ਰਾਮ, ਜੋ ਵੀ ਲਫ਼ਜ਼ ਉਸ ਖਿੱਤੇ 'ਚ ਜਾਂ ਮਿਡਲ ਈਸਟ ਦੇ ਧਰਮਾਂ ਨੇ, ਸੈਮੈਟਿਕ ਧਰਮਾਂ ਨੇ ਦਿੱਤੇ ਸੀ, ਉਹ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵਰਤੇ ਨੇ ਕਿ ਭਾਈ ਉਸ ਦਾ ਵਾਸਾ ਖਲਕਤ ਦੇ ਵਿੱਚ ਹੈ, ਤੇ ਜੇ ਖਲਕਤ ਦੁਖੇਗੀ ਤੇ ਫਿਰ ਖਾਲਕ ਨੂੰ ਦੁੱਖ ਪਹੁੰਚਦਾ ਹੈ। ਖਲਕਤ ਦੀ ਆਵਾਜ਼ ਉਸ ਖਾਲਕ ਨੂੰ ਫਿਰ ਇਸ ਗੱਲ ਵੱਲ ਜਿਹੜੀ ਹੈ ਤੋਰਦੀ ਹੈ ਕਿ ਇਸ ਧਰਤੀ ਦਾ ਨਿਜ਼ਾਮ ਬਦਲ ਦੇਣਾ ਚਾਹੀਦਾ ਹੈ। ਸ਼ਹੀਦ ਲਫ਼ਜ਼ ਬੇਸ਼ੱਕ ਬਹੁਤ ਸਾਰੇ ਮਤਲਬਾਂ ਦੇ ਵਿੱਚ ਅੱਜ ਇਸਤੇਮਾਲ ਹੁੰਦਾ ਹੈ, ਸਧਾਰਨ ਘਟਨਾ 'ਚ ਮਰਨ ਵਾਲਿਆਂ ਨੂੰ ਵੀ ਇਹ ਲਫ਼ਜ਼ ਦਿੱਤਾ ਜਾਂਦਾ ਹੈ, ਪਰ ਅਸਲ ਵਿੱਚ ਅਰਬੀ ਜ਼ਬਾਨ 'ਚੋਂ ਆਇਆ ਇਹ ਲਫ਼ਜ਼, ਇਸ ਦਾ ਮਤਲਬ ਹੈ ਸ਼ਹਾਦਤ, ਗਵਾਹੀ। ਔਰ ਇਹ ਗਵਾਹੀ ਇਸ ਗੱਲ ਦਾ ਸਬੂਤ ਹੈ ਕਿ ਜਿਸ ਧਰਤੀ ਦੇ ਖਿੱਤੇ 'ਚੋਂ ਇਹ ਰੂਹ ਆਈ ਹੈ, ਉਸ ਦਾ ਨਿਜ਼ਾਮ, ਉੱਥੇ ਕੂੜ ਦਾ ਨਿਜ਼ਾਮ ਹੈ, ਉਹ ਇੰਨਾ ਭ੍ਰਸ਼ਟਿਆ ਹੋਇਆ ਕਿ ਇਸ ਨੂੰ ਆਪਣਾ ਸਰੀਰ ਕੁਰਬਾਨ ਕਰਨਾ ਪਿਆ। ਔਰ ਰੱਬ ਦੀ ਦਰਗਾਹ ਦੇ ਵਿੱਚ ਫਿਰ ਉਹ ਸ਼ਹੀਦ ਰੂਹ ਗਵਾਹੀ ਦੇ ਤੌਰ 'ਤੇ ਬੈਠਦੀ ਹੈ ਕਿ ਉਸ ਜ਼ਾਲਮ ਰਾਜ ਦੀ ਚੀਰੀ, ਉਸ ਦੀ ਚਿੱਠੀ ਪੜਵਾਣੀ ਹੈ। ਔਰ ਅਸੀਂ ਪੜ੍ਹਦੇ ਹਾਂ ਕਿ ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ। ਇਹ ਇਕੱਲੇ ਇੰਡੀਵਿਜੂਅਲ ਦੀ ਡੈਥ ਨਾਲ ਸੰਬੰਧਿਤ ਨਹੀਂ ਹੈ। ਜਦੋਂ ਅਸੀਂ ਸ਼ਹੀਦਾਂ ਦੀ ਦਾਸਤਾਨ ਕਹਿੰਦੇ ਹਾਂ ਤੇ ਅਸਲ ਵਿੱਚ ਇਹ ਸੱਚ, ਹੱਕ, ਇਨਸਾਫ ਦੇ ਲਈ ਦਿੱਤੀ ਕੁਰਬਾਨੀ ਅਲਟੀਮੇਟਲੀ ਵੱਡੇ ਵੱਡੇ ਸਾਮਰਾਜਾਂ ਨੂੰ ਭਸਮ ਕਰਕੇ ਰੱਖ ਦਿੰਦੀ ਹੈ। ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਦੇ ਅੰਦਰ ਕੁਰਬਾਨੀ ਦਿੰਦਿਆਂ ਇਹ ਉਹ ਫਲਸਫਾ ਕਾਇਮ ਕਰ ਦਿੱਤਾ ਸੀ, ਇੱਕ ਪਾਸੇ ਸੀਸ ਦਿਆ ਪਰ ਸਿਰਰ ਨਾ ਦਿਆ, ਪਰ ਦੂਸਰੇ ਪਾਸੇ ਸੀ ਠੀਕਰ ਫੋਰ ਦਲੀਸ ਸਿਰ, ਕਿ ਇਹ ਸਰੀਰ ਠੀਕਰ ਹੈ, ਇਹ ਖੋਟਾ ਹੈ। ਪੁਰਾਤਨ ਸਿੰਘ ਨੂੰ ਖੋਟਾ ਕਹਿੰਦੇ ਸੀ ਕਿ ਪਤਾ ਨਹੀਂ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਇਸ ਖੋਟੇ ਨੇ ਕਦੋਂ ਸਾਨੂੰ ਡੇਗ ਦੇਣਾ। ਤੇ ਇੱਧਰ ਇਹ ਹੈ ਕਿ ਠੀਕਰ ਫੋਰ ਦਲੀਸ ਸਿਰ, ਦਲੀਸ ਦਿੱਲੀ ਈਸ਼, ਦਿੱਲੀ ਦੇ ਬਾਦਸ਼ਾਹ, ਕਿ ਦਿੱਲੀ ਦੇ ਬਾਦਸ਼ਾਹ ਦੇ ਸਿਰ ਦੇ ਉੱਤੇ ਇਸ ਠੀਕਰੇ ਨੂੰ ਫੋੜ ਕੇ ਪ੍ਰਭਪੁਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਅੱਜ ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ 'ਤੇ ਲਗਭਗ 7 ਐਂਟਰੀ ਪੁਆਇੰਟਸ ਦੇ ਉੱਤੇ 5 ਲੱਖ ਤੋਂ ਲੈ ਕੇ 12-13 ਲੱਖ ਤੱਕ ਉਹਨਾਂ ਕਿਸਾਨਾਂ ਨੂੰ ਦੇਖਦੇ ਹਾਂ, ਜਿਹੜੇ ਕਿਸਾਨ ਨਹੀਂ, ਸਾਡੇ ਬਜ਼ੁਰਗ ਨੇ, ਸਾਡੀਆਂ ਮਾਤਾਵਾਂ ਨੇ, ਸਾਡੇ ਪਿਤਾ ਨੇ, ਸਾਡੀਆਂ ਭੈਣਾਂ ਨੇ, ਸਾਡੀਆਂ ਬੱਚੀਆਂ ਨੇ। ਤੁਸੀਂ ਸੋਸ਼ਲ ਮੀਡੀਆ 'ਚ ਦੇਖਦੇ ਹੋ, ਤਾਂ ਮੇਰਾ ਨਹੀਂ ਖਿਆਲ ਕਿ ਇਹਨਾਂ ਲਗਭਗ 50 ਦਿਨਾਂ ਤੋਂ ਜ਼ਿਆਦਾ ਵਕਤ ਤੋਂ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ। ਜਿਹੜਾ ਵੀ ਉਸ ਧਰਤੀ ਦਾ ਪੁੱਤਰ ਪੁੱਤਰੀ ਹੈ, ਭਾਵੇਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਉਹ ਬੈਠਾ ਹੈ, ਉਸ ਦਾ ਦਿਲ ਉਹਨਾਂ ਲਈ ਨਾ ਧੜਕਦਾ ਹੋਏ, ਉਸ ਦੀਆਂ ਅੱਖਾਂ 'ਚ ਅਥਰੂ ਨਾ ਆਉਂਦੇ ਹੋਣ, ਉਹ 2 ਵੇਲੇ ਅਰਦਾਸ ਨਾ ਕਰਦਾ ਹੋਏ, ਪਰ ਇੱਕ ਪਾਸੇ ਇਹ ਉਹ ਲੋਕ ਜਿਹੜੇ ਬਿਲਕੁਲ ਨਿਸ਼ਕਾਮ ਨੇ। ਜਦੋਂ ਅਸੀਂ ਕਿੱਤਿਆਂ ਦੀ ਗੱਲ ਕਰਦੇ ਹਾਂ, ਬਹੁਤ ਵਾਰ ਮੇਰੇ ਮਨ 'ਚ ਆਉਂਦਾ ਹੈ, ਅੱਜ ਜਦੋਂ ਅਸੀਂ ਨਨਕਾਣਾ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ,
ਫਿਰ ਅਸੀਂ ਦੇਖਦੇ ਕਿ ਕਿਵੇਂ ਰਾਏ ਬੁਲਾਰ ਭੱਟੀ, ਜਿਹੜਾ 3 ਜਨਰੇਸ਼ਨਾਂ ਤੋਂ ਬਹੁਤ ਵੱਡੀ ਜ਼ਮੀਨ ਦਾ ਮਾਲਕ ਸੀ, 1500 ਮੁਰੱਬਾ ਜ਼ਮੀਨ ਦਾ ਮਾਲਕ, ਉਸ ਨੇ 750 ਮੁਰੱਬਾ ਜ਼ਮੀਨ, ਇੱਕ ਮੁਰੱਬੇ ਦੇ ਵਿੱਚ 25 ਕਿੱਲੇ ਹੁੰਦੇ ਨੇ, ਉਹ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਂ ਲਵਾ ਦਿੱਤੀ ਸੀ। ਔਰ ਰਾਏ ਭੋਈ ਦੀ ਤਲਵੰਡੀ, ਜਿਹੜੇ ਕਿ ਰਾਏ ਬੁਲਾਰ ਦੇ ਦਾਦੇ ਨੂੰ ਦੇ ਨਾਂ ਦੇ ਉੱਤੇ ਜਿਹੜਾ ਉਹ ਬਸਤੀ ਸੀ, ਪਿੰਡ ਸੀ, ਉਹ ਨਾਨਕ ਆਣਾ ਬਣ ਗਿਆ, ਜਿਸ ਨੂੰ ਅਸੀਂ ਨਨਕਾਣਾ ਸਾਹਿਬ ਅੱਜ ਕਹਿੰਦੇ। ਹੁਣ ਗੁਰੂ ਨਾਨਕ ਸਾਹਿਬ ਦੀਆਂ 4 ਉਦਾਸੀਆਂ, ਲਗਭਗ 29 ਸਾਲ ਦੀ ਉਮਰ 'ਚ ਉਹਨਾਂ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅਖੀਰਲੇ 18 ਵਰ੍ਹੇ ਆਪਣੇ ਇਸ ਹਯਾਤੀ ਦੇ ਦੁਨਿਆਵੀ ਜ਼ਿੰਦਗੀ ਦੇ ਕਰਤਾਰਪੁਰ ਸਾਹਿਬ ਉਹਨਾਂ ਨੇ ਗੁਜ਼ਾਰੇ। ਹੁਣ ਉਹ 750 ਮੁਰੱਬਾ ਜ਼ਮੀਨ ਦੇ ਮਾਲਕ ਨੇ। ਉਹ ਵਾਪਸ ਉਦਾਸੀਆਂ ਤੋਂ ਬਾਅਦ ਨਨਕਾਣਾ ਸਾਹਿਬ ਕਿਉਂ ਨਹੀਂ ਸੈਟਲ ਹੋਏ? ਉੱਥੇ ਤਾਂ ਵੱਡੇ ਜ਼ਿਮੀਂਦਾਰ ਸਨ ਉਹ। 750 ਮੁਰੱਬਾ ਉਹਨਾਂ ਜ਼ਮਾਨਿਆਂ 'ਚ ਇਹ ਤਾਂ ਬਹੁਤ ਵੱਡਾ ਸੈਂਟਰ ਬਣਨਾ ਸੀ। ਨਹੀਂ, ਬਾਬੇ ਨਾਨਕ ਨੇ ਜਿਸ ਕਿਰਤ ਨੂੰ ਨਵਾਜਿਆ, ਅਸੀਂ ਅੱਜ ਵੀ ਜਿਹੜੇ ਅੱਜ ਜਿਨ੍ਹਾਂ ਨੂੰ ਇਹ ਸੁਭਾਗ ਮਿਲਿਆ, ਜਦੋਂ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਉਸ ਕਰਤਾਰਪੁਰ ਦੀ ਫਿਜ਼ਾ 'ਚ ਜਾਂਦੇ ਨੇ। ਬਹੁਤ ਸਾਰਿਆਂ ਦੀਆਂ ਪਰਸਨਲ ਟੈਸਟੀਮਨੀਜ਼ ਨੇ ਕਿ ਕਿਸ ਕਿਸਮ ਦਾ ਉਹ ਮਹਿਸੂਸ ਕਰਦੇ ਨੇ ਉਸ ਧਰਤੀ 'ਤੇ ਖਲੋ ਕੇ। ਉਹ ਦੇਖਦੇ ਨੇ ਕਿ ਇੱਥੇ ਬਾਬੇ ਨਾਨਕ ਦਾ ਪਸੀਨਾ ਵਗਿਆ ਹੋਇਆ, ਇੱਥੇ ਉਹਨਾਂ ਨੇ ਹਲ ਚਲਾਇਆ ਹੋਇਆ। ਲਗਭਗ 18 ਵਰ੍ਹੇ ਗੁਰੂ ਨਾਨਕ ਸਾਹਿਬ ਨੇ ਉਸ ਕਿੱਤੇ ਨੂੰ ਵਡਿਆਇਆ ਜਿਸ ਦਾ ਸਿੱਧਾ ਸੰਬੰਧ ਰੱਬ ਦੇ ਨਾਲ ਜੁੜਿਆ ਹੋਇਆ ਹੈ। ਕੱਲ੍ਹ ਹੀ ਇੱਕ ਆਰਚ ਬਿਸ਼ਪ, ਭਾਰਤ ਦੇ ਇੱਕ ਕ੍ਰਿਸਚੀਅਨ ਚਰਚ ਦਾ ਵੱਡਾ, ਉਹਦਾ ਇੱਕ ਆਰਟੀਕਲ ਇੱਕ ਮੈਗਜ਼ੀਨ ਦੇ ਵਿੱਚ ਆਇਆ। ਉਹਨੇ ਕਿਸਾਨਾਂ ਦੀ ਮੂਵਮੈਂਟ ਦੇ ਹੱਕ 'ਚ ਲਿਖਿਆ ਹੈ, ਸਿੱਖ ਕਿਸਾਨਾਂ ਦੀ ਤਾਰੀਫ ਕੀਤੀ ਹੈ, ਅਤੇ ਉਹਨੇ ਕ੍ਰਿਸਚੀਅਨਿਟੀ ਦਾ ਆਪਣਾ ਕਾਨਸੈਪਟ ਦਿੱਤਾ। ਉਹਨੇ ਕਿਹਾ ਇਹ ਲੈਂਡ, ਇਹ ਜ਼ਮੀਨ, ਔਰ ਇੱਕ ਪਾਸੇ ਅੱਜ ਦੇ ਕਾਰਪੋਰੇਟ ਲੋਕ ਉਹ ਇੱਥੋਂ ਦੇ ਹੋਣ, ਉੱਥੋਂ ਦੇ ਅਡਾਨੀ, ਅੰਬਾਨੀ, ਪਤੰਜਲੀ ਹੋਣ। ਉਹਨੇ ਕਿਹਾ ਇਟਸ ਅਗੇਂਸਟ ਦਾ ਵਿਲ ਆਫ ਦਾ ਗॉड। ਜੇ ਰੱਬ ਨੇ ਗਾਰਡਨ ਆਫ ਈਡਨ ਕ੍ਰੀਏਟ ਕੀਤਾ, ਉਹ ਕ੍ਰਿਸਚਨ ਫੇਥ ਦੇ ਨਾਲ ਗੱਲ ਕਰਦਾ, ਐਡਮ ਐਂਡ ਈਵ ਦੀ ਕਹਾਣੀ ਨਾਲ ਉਹਨਾਂ ਦੀ ਸਾਰੀ ਜੈਨੇਸਿਸ ਜੁੜਿਆ ਹੋਇਆ ਹੈ, ਹਿਊਮਨ ਡਿਵੈਲਪਮੈਂਟ ਦਾ ਇਸ ਧਰਤੀ 'ਤੇ। ਉਹਨੇ ਕਿਹਾ ਕਿ ਜੇ ਉਹ ਗਾਰਡਨ ਆਫ ਈਡਨ ਰੱਬ ਨੇ ਬਣਾਇਆ, ਉਹਨੇ ਦਿੱਤਾ, ਅਤੇ ਉਸ ਗਾਰਡਨ ਦਾ ਰਖਵਾਲਾ ਵੀ, ਉਸ ਦੀ ਦੇਖਭਾਲ ਵੀ, ਉਸ ਦੇ ਫੁੱਲ ਫਲ ਨੂੰ ਮਾਨਣ ਵਾਲਾ ਵੀ ਉਹ ਮਨੁੱਖ ਹੈ। ਇਹ ਉਹਨੇ ਕਿਹਾ ਕਿ ਸਪਿਰਿਚੁਅਲ ਜਿਹੜਾ ਹੈ ਉਹ ਸਿਗਨਲ ਹੈ। ਲੇਕਿਨ ਅੱਜ ਗਰੀਡ ਦੇ ਥੱਲੇ, ਮਨੀ ਦੇ ਥੱਲੇ, ਔਰ ਕਿਸ ਕਿਸਮ ਦੀ ਇੱਕ ਲੌਬੀ ਜਿਹੜੀ ਆ ਉਹ ਮੁੱਢਲੇ ਉਹਨਾਂ ਹੱਕਾਂ ਨੂੰ ਖੋਹਣਾ ਚਾਹੁੰਦੀ ਹੈ। ਔਰ ਉਹ ਆਪਣੇ ਕ੍ਰਿਸਚਨਸ ਨੂੰ ਕਹਿ ਰਿਹਾ ਕਿ ਜੇ ਤੁਸੀਂ ਕੁਝ ਸਿੱਖਣਾ ਤੇ ਜਾ ਕੇ ਦਿੱਲੀੋਂ ਸਿੱਖਾਂ ਤੋਂ ਸਿੱਖੋ। ਕਿਉਂ ਜਿਹਾ ਉਹਨਾਂ ਦੀਆਂ ਪਰੰਪਰਾਵਾਂ ਨੇ। ਲੰਗਰ ਦੀ ਗੱਲ, ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ। ਜਿਹੜੇ ਡਾਂਗਾ ਮਾਰਦੇ ਨੇ ਉਹਨਾਂ ਨੂੰ ਵੀ ਆ ਕੇ ਖਵਾ ਰਹੇ ਨੇ। ਮੈਂ ਸਮਝਦਾ ਬੇਸ਼ੱਕ ਸਾਡੇ 'ਚ ਬਹੁਤ ਕਮਜ਼ੋਰੀਆਂ ਆਈਆਂ ਨੇ, ਸਮਾਂ ਪਾ ਕੇ ਅਸੀਂ ਬਹੁਤ ਕਮਜ਼ੋਰ ਹੋਏ ਹਾਂ। ਬਹੁਤ ਸਾਰੇ ਅਸੀਂ, ਸਾਡੀ ਟੁੱਟੀ ਗੰਢਾਣ ਵਾਲੀ ਹੈ, ਅਸੀਂ ਟੁੱਟੇ ਹੋਏ ਹਾਂ, ਅਸੀਂ ਬੇਦਾਵੀ ਹੈ, ਜੋ ਮਰਜ਼ੀ ਬਾਹਰੋਂ ਅਸੀਂ ਕਲੇਮ ਕਰੀਏ। ਪਰ ਇਸ ਦੇ ਬਾਵਜੂਦ ਇਹ 10 ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ, ਕਲਾ ਹੈ, ਉਹ ਪੰਥ ਦੇ ਵਿੱਚ ਵਰਤ ਰਿਹਾ ਕਿ ਇਹਨਾਂ ਲਗਭਗ 2 ਮਹੀਨਿਆਂ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਬੈਸਟ ਪਾਰਟ ਹੈ, ਜਿਹੜੇ ਸਾਡੇ ਹਜ਼ਾਰਾਂ ਪ੍ਰਚਾਰਕ, ਹਜ਼ਾਰਾਂ ਸਾਡੇ ਵਰਗੇ ਗੱਲਾਂ ਕਰਨ ਵਾਲੇ ਦੁਨੀਆ ਨੂੰ ਨਹੀਂ ਸੀ ਦੱਸ ਸਕੇ, ਉਹ ਕ੍ਰਿਸ਼ਮਾ ਉੱਥੇ ਪ੍ਰਗਟ ਹੋਇਆ। ਕੱਲਾ ਇਹੀ ਨਹੀਂ, ਇੱਕ ਹਾਰਮਨੀ ਦਾ, ਇੱਕ ਸਟਰੈਂਥ ਦਾ, ਇੱਕ ਪੰਜਾਬ ਦੀ ਧਰਤੀ ਦੇ ਜਾਇਆਂ ਦਾ। ਸਾਨੂੰ ਕਲਾਕਾਰਾਂ ਤੋਂ ਹਮੇਸ਼ਾ ਸ਼ਿਕਵਾ ਰਿਹਾ ਕਿ ਭਾਈ ਇਹਨਾਂ ਨੇ ਡੀਜਨਰੇਸ਼ਨ ਕੀਤੀ, ਕਿਸ ਲੈਵਲ 'ਤੇ ਲੱਚਰਪੁਣਾ ਲਿਆਂਦਾ। ਪਰ ਅੱਜ ਜਦੋਂ ਤੁਸੀਂ ਮੁੜ ਕੇ ਦੇਖਦੇ ਹੋ ਤੇ ਕਿਸੇ 'ਤੇ ਸ਼ਿਕਵਾ ਸ਼ਿਕਾਇਤ ਕਰਨ ਦਾ ਮਨ ਹੀ ਨਹੀਂ ਰਹਿ ਗਿਆ। ਇਵੇਂ ਲੱਗਦਾ ਜਿਵੇਂ ਸਾਰੇ ਧਰਤੀ ਦੇ ਜਾਏ ਇਕੱਠੇ ਹੋ ਗਏ ਨੇ ਔਰ ਹਰ ਇੱਕ ਦੇ ਮੂੰਹ ਤੋਂ ਇਹ ਦਿੱਲੀਏ ਤੈਨੂੰ ਦੇਖ। ਇਹ ਸਾਈਕੋ ਹਿਸਟਰੀ ਬਹੁਤ ਵਾਰ ਮੈਨੂੰ ਯਾਦ ਹੈ, ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਇਹ ਅਸਿਸਟੈਂਟ ਪ੍ਰੋਫੈਸਰ ਸਨ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ ਦੇ ਵਿੱਚ। 93 ਦੇ ਵਿੱਚ ਮੈਨੂੰ ਬਰਕਲੀ ਯੂਨੀਵਰਸਿਟੀ 'ਚ ਮਿਲੇ। ਉਦੋਂ ਉਹਨਾਂ ਨੇ ਕਸ਼ਮੀਰ ਬਾਰੇ ਕੁਝ ਲਿਖਿਆ ਹੋਇਆ ਸੀ। ਉਹ ਮੈਨੂੰ ਕਹਿਣ ਲੱਗੇ ਕਿ ਮੈਂ ਸਿੱਖਾਂ ਦੀ ਸਟਰਗਲ ਦੇ ਉੱਤੇ ਵੀ ਕੰਮ ਕਰਨਾ ਚਾਹੁੰਦੇ ਹਾਂ। ਔਰ ਹੌਲੀ ਹੌਲੀ ਉਹਨਾਂ ਦੀ ਦਿਲਚਸਪੀ ਬਣੀ ਔਰ 4-5 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਦੀ ਇੱਕ ਬੜੀ ਜਿਹੜੀ ਕਲਾਸੀ ਬੁੱਕ ਹੈ, ਐਜ਼ ਏ ਟੈਕਸਟ ਬੁੱਕ ਵੀ
ਜਿਹੜਾ ਉਹ ਸਾਹਮਣੇ ਆਈ, ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਛਾਪੀ ਹੈ, ਔਰ ਉਹ ਹੈ ਕਿ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਉਹਦੇ ਫਰੰਟ ਪੇਜ ਤੇ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਹੈ, ਔਰ ਮੈਂ ਉਹਨਾਂ ਨੂੰ ਐਨਕਰੇਜ ਕੀਤਾ। ਮੈਂ ਕਿਹਾ ਜੀ ਮੈਂ ਇਸ ਸਟਰਗਲ ਦੇ ਇੱਕ ਗਰੁੱਪ ਨੂੰ ਰਿਪਰੈਜ਼ੈਂਟ ਕਰਦਾ, ਹੋਰ ਵੀ ਡਿਫਰੈਂਟ ਗਰੁੱਪ ਨੇ, ਤੁਸੀਂ ਸਾਰਿਆਂ ਨੂੰ ਇੰਟਰਵਿਊ ਕਰੋ, ਇਵੇਂ ਨਾ ਲੱਗੇ ਕਿ ਵੀ ਇਹ ਇੱਕ ਪਾਸਡ ਨੈਰੇਟਿਵ ਹੈ। ਚਲੋ ਉਹਨਾਂ ਨੇ ਸਾਰਿਆਂ ਨੂੰ ਕੀਤਾ। ਅਖੀਰ ਜਦੋਂ ਉਹ ਸਾਰਿਆਂ ਦੇ ਨਾਲ ਇੰਟਰਵਿਊ ਕਰ ਚੁੱਕੇ ਤੇ ਮੈਨੂੰ ਕਹਿਣ ਲੱਗੇ ਕਿ ਵਾਟਸ ਰੋਂਗ ਵਿਦ ਦ ਸਿੱਖਸ। ਮੈਂ ਕਿਹਾ ਜੀ ਕੀ ਹੋ ਗਿਆ? ਉਹ ਕਹਿਣ ਲੱਗੇ ਜੀ ਜਿਹੜੇ ਗਰੁੱਪ ਕੋਲ ਜਾਈਦਾ ਉਹ ਦੂਜੇ ਨੂੰ ਇੰਡੀਅਨ ਏਜੰਟ ਕਹਿੰਦੇ ਨੇ। ਉਹ ਕਹਿੰਦੇ ਨੇ ਵੀ ਹੀ ਇਜ਼ ਵਰਕਿੰਗ ਫॉर ਗਵਰਨਮੈਂਟ ਆਫ ਇੰਡੀਆ। ਇਹ ਤੁਹਾਡੇ ਸਾਰਿਆਂ ਦਾ, ਬਹੁਤਿਆਂ ਦਾ ਹਾਲ ਹੈ। ਮੈਂ ਸਮਾਈਲ ਕਰਕੇ ਕਿਹਾ, ਮੈਂ ਕਿਹਾ ਵੀ ਦੈਟ ਸ਼ੋਜ਼ ਕਿ ਮੈਂ ਕਿਹਾ ਫॉर ਸੈਂਚੁਰੀਜ਼ ਜਦੋਂ ਤੋਂ ਅਕਾਲ ਤਖਤ ਸਾਡਾ ਹੋਂਦ 'ਚ ਆਇਆ, ਚੈਲੰਜ ਆਈਡੀਓਲੋਜੀਕਲ ਗੁਰੂ ਨਾਨਕ ਸਾਹਿਬ ਨੇ ਕੀਤਾ, ਉਹ ਵੇਲੇ ਦੇ ਹਾਕਮਾਂ ਨੂੰ ਹੋਏ, ਬਾਬਰ ਨੂੰ ਹੋਏ, 4 ਸਦੀਆਂ ਪਹਿਲਾਂ। ਮੈਂ ਕਿਹਾ ਵੀ ਸਾਡੇ ਪੱਲੇ ਹੀ ਇਹ ਦਿੱਲੀ ਪਈ ਹੋਈ ਹੈ, ਅਕਾਲ ਤਖਤ ਤੇ ਦਿੱਲੀ ਦੀ ਲੜਾਈ ਹੈ। ਤੇ ਜਦੋਂ ਵੀ ਅਸੀਂ ਆਪਣੇ ਕਿਸੇ ਨੂੰ ਵੀ ਜਿਹਦੇ ਨਾਲ ਅਸੀਂ ਸਹਿਮਤ ਨਹੀਂ, ਜੇ ਵਰਸਟ ਗੱਲ ਕੋਈ ਕਹਿ ਸਕਦੇ ਹਾਂ ਤੇ ਉਹ ਦਿੱਲੀ ਦਾ ਦਲਾਲ ਹੀ ਕਹਿ ਸਕਦੇ ਹਾਂ। ਸੋ ਮੈਂ ਕਿਹਾ ਵੀ ਇਹ ਸਾਡਾ ਬਣਿਆ ਹੋਇਆ ਪਾਰਟ ਹੈ ਦੈਟ ਸ਼ੋਜ਼ ਕਿ ਹਰ ਸਿੱਖ ਭਾਵੇਂ ਉਹ ਕਿਸੇ ਗਰੁੱਪ 'ਚ ਬੈਠਾ ਹੈ, ਉਹ ਜ਼ੁਲਮ ਨੂੰ ਵੰਗਾਰਦਾ, ਉਹ ਦਿੱਲੀ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ। ਔਰ ਅੱਜ ਜਦੋਂ ਲਗਭਗ ਅਸੀਂ 36 ਸਾਲ ਬਾਅਦ ਜੂਨ 84 ਦਾ ਘੱਲੂਘਾਰਾ ਉਹ ਮਾਹੌਲ, ਸਾਡੀ ਪਹਿਲੀ ਜਨਰੇਸ਼ਨ ਜਿਨ੍ਹਾਂ ਨੇ ਚੈਲੰਜ ਕੀਤਾ ਹਰ ਥਾਂ ਤੇ, ਫਿਰ ਇੱਕ ਵਿੱਚ ਖੜੌਤ ਆਈ, ਇੱਕ ਜਨਰੇਸ਼ਨ ਸਾਡੀ ਇਹਨਾਂ ਨੇ ਮਾਰ ਮੁਕਾਈ। 84 ਤੋਂ 94 95 ਤੱਕ ਅਗਲੀ ਡਰੱਗਸ ਦੇ ਹਵਾਲੇ ਕਰ ਦਿੱਤੀ। ਉਸ ਤੋਂ ਅਗਲੀ ਮਾਪਿਓ ਨੂੰ ਫਿਕਰ ਪੈ ਗਿਆ ਵੀ ਬੱਚਿਆਂ ਨੇ ਡਰੱਗ ਖਾ ਕੇ ਮਰ ਜਾਣਾ, ਬਾਹਰ ਕੱਢ ਦਿਓ ਇਹਨਾਂ ਨੂੰ। ਐਂ ਲੱਗਾ ਪੰਜਾਬ ਖਾਲੀ ਹੋ ਰਿਹਾ, ਐਂ ਲੱਗਾ ਪੰਜਾਬ ਸਾਰਾ ਨਸ਼ੇੜੀ ਹੋ ਗਿਆ। ਸਿੱਖੀ ਦਾ ਕੀ ਬਣੇਗਾ, ਸਾਡੀ ਧਰਤੀ ਦਾ ਕੀ ਬਣੇਗਾ? ਬੇਸ਼ੱਕ ਇਹ ਇੱਕ ਵੱਡਾ ਕ੍ਰਾਈਸਿਸ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਸਾਡੀ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ ਕਿ ਘੱਲੂਘਾਰਿਆਂ ਨੇ, ਜ਼ੁਲਮਾਂ ਨੇ ਸਾਨੂੰ ਕਮਜ਼ੋਰ ਨਹੀਂ ਕੀਤਾ। ਸਾਡਾ ਤਾਂ ਅਖਾਣ ਹੈ ਜਿਹੜਾ ਸਾਡਾ, ਅਸੀਂ ਹਰ ਇੱਕ ਨੂੰ, ਜਿਹਨੂੰ ਸ਼ਾਇਦ ਬਾਣੀ ਵੀ ਬਹੁਤੀ ਯਾਦ ਨਾ ਹੋਏ, ਉਹ ਜ਼ਰੂਰ ਇਹ ਸੁਣਾਏਗਾ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਾਡਾ ਤਾਂ ਇਤਿਹਾਸ ਇਸ ਗੱਲ 'ਚੋਂ ਕਿ ਅਸੀਂ ਵੈਲੀ ਆਫ ਡੈਥ 'ਚੋਂ ਜਿਉਂ-ਜਿਉਂ ਨਿਕਲਦੇ ਹਾਂ, ਤਿਉਂ-ਤਿਉਂ ਖਾਲਸਾ ਕੁੰਦਨ ਬਣਦਾ ਹੈ। ਜਿਵੇਂ ਸੋਨੇ ਦੀ ਪ੍ਰੀਖਿਆ ਫਾਈਨਲ ਕੁਠਾਲੀ ਹੁੰਦੀ ਹੈ, ਜਿਹਨੂੰ ਅੱਜ ਐਸਿਡ ਟੈਸਟ ਕਹਿੰਦੇ ਨੇ, ਇਵੇਂ ਹੀ ਖਾਲਸਾ ਹਰ ਕ੍ਰਾਈਸਿਸ 'ਚੋਂ ਮਜ਼ਬੂਤ ਹੋ ਕੇ ਨਿਕਲਿਆ। ਔਰ ਅੱਜ 30 ਮਿਲੀਅਨ ਸਿੱਖ ਕੌਮ, ਪੰਜਾਬ ਦੀ ਧਰਤੀ ਦੇ ਲੋਕ, ਔਰ ਮੈਂ ਫਖਰ ਨਾਲ ਕਹਿ ਸਕਦਾ ਅੱਜ ਕਿ 120 ਮਿਲੀਅਨ ਸਾਡੇ ਲਹਿੰਦੇ ਪੰਜਾਬ ਦੇ ਜਿਹੜੇ ਵੀਰ ਭੈਣਾਂ ਵੀ ਨੇ। ਜੇ ਤੁਸੀਂ ਸੋਸ਼ਲ ਮੀਡੀਆ 'ਤੇ ਦੇਖੋ, ਜੇ ਸੈਂਕੜਿਆਂ ਗੀਤ ਅੱਜ ਦੀ ਸਟਰਗਲ ਦੇ ਹੱਕ 'ਚ ਆਏ ਨੇ, ਤਾਂ ਉਹਨਾਂ 'ਚੋਂ ਦਰਜਨਾਂ ਲਹਿੰਦੇ ਪੰਜਾਬ 'ਚੋਂ ਨੇ, ਉਹ ਹਰ ਇੱਕ ਨਾਲ ਰਿਲੇਟ ਕਰ ਰਹੇ ਨੇ। ਉਹਨਾਂ ਨੂੰ ਅੱਜ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਦੁੱਲਾ ਭੱਟੀ, ਇਹ ਸਾਰੇ ਕਿਰਦਾਰ ਉਸ ਧਰਤੀ ਦੇ ਵੰਗਾਰ ਦਾ ਪ੍ਰਤੀਕ ਬਣ ਕੇ ਨਜ਼ਰ ਆ ਰਹੇ ਨੇ। ਇਹ ਸਾਡੇ ਇਸ ਸੰਘਰਸ਼ ਦੀ ਖੂਬਸੂਰਤੀ ਹੈ। ਦੁਸ਼ਮਣ ਦੀ ਗੱਲ, ਦੁਸ਼ਮਣ ਬਾਤ ਕਰੇ ਅਨਹੋਣੀ, ਇਹ ਵੀ ਸਾਡੀ ਜ਼ਬਾਨ ਦਾ ਅਖਾਣ ਹੈ। ਅਨਹੋਣੀ ਉਸ ਨੇ ਕਰਨੀ ਹੈ। ਔਰ ਇੱਕ ਗੱਲ, ਜੇ ਤਰੀਕਾਂ ਦਾ ਧਿਆਨ ਰਹੇ, ਜਿਨ੍ਹਾਂ ਦੇ ਹੱਥ 'ਚ ਅੱਜ ਹਕੂਮਤ ਹੈ, ਉਹਨਾਂ ਦੀਆਂ ਨੀਤੀਆਂ ਕੋਈ ਨਵੀਆਂ ਨਹੀਂ ਨੇ। ਜਿਸ ਨੀਤੀ ਨੂੰ ਅੱਜ ਅਡਾਨੀ, ਅਬਾਨੀ, ਪਤੰਜਲੀ ਰਾਹੀਂ, ਇਹ ਤਾਂ ਫਾਈਨਲ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। 3-4 ਸਿੱਖ ਨੌਜਵਾਨ ਵਾਸ਼ਿੰਗਟਨ DC ਤੋਂ ਕੱਲ੍ਹ ਆਏ, ਉਹ ਕਹਿਣ ਲੱਗੇ ਕਿ ਜੀ ਤੁਹਾਡੇ ਨਾਲ ਇੰਟਰਵਿਊ ਕਰਨਾ ਹੈ। ਮੈਨਹਟਨ ਦੇ ਇੱਕ ਹੋਟਲ 'ਚ ਬੈਠੇ, ਜਿਵੇਂ ਅੱਜ ਕੱਲ੍ਹ ਹੁੰਦਾ ਹੈ ਬਹੁਤ ਵਾਰ। ਔਰ ਉਹਨਾਂ ਨੇ ਇਹ ਗੱਲ ਜਦੋਂ ਕਹੀ ਕਿ ਭਾਈ ਇਹਨਾਂ 'ਚੋਂ ਜੇ ਕਾਨੂੰਨ ਵਾਪਸ ਲੈ ਲਏ ਜਾਣ ਤਿੰਨੋਂ, ਔਰ ਤਿੰਨੋਂ ਕਾਨੂੰਨ ਤੁਸੀਂ ਸਾਰੇ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਹੋ, ਖੇਤੀ ਦਾ ਪ੍ਰਾਈਵੇਟ ਕਰਨ ਦਾ ਮਤਲਬ ਹੈ ਜ਼ਮੀਨਾਂ ਦੇ ਮਾਲਕ ਅਡਾਨੀ, ਅੰਬਾਨੀ, ਪਤੰਜਲੀ ਨੂੰ ਬਣਾਉਣਾ। ਤੁਸੀਂ ਉਹਨਾਂ ਦੇ ਖੇਤਾਂ ਦੇ ਵਿੱਚ ਮਜ਼ਦੂਰ ਹੋਵੋਗੇ, ਬੌਂਡਡ ਲੇਬਰ ਹੋਵੋਗੇ। ਜਿਹੜਾ ਹੱਕ 311 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ, ਔਰ ਇਸ ਗੱਲ ਦਾ ਧਿਆਨ ਰਹੇ, ਬਹੁਤ ਵਾਰ ਅਸੀਂ ਸੈਲੀਬ੍ਰੇਟ ਕਰਦੇ ਹਾਂ ਆਪਣੇ ਜਰਨੈਲਾਂ ਨੂੰ, ਆਪਣੇ ਸ਼ਹੀਦਾਂ ਨੂੰ, ਪਰ ਕੀ ਪੁਆਇੰਟ ਮਿਸਿੰਗ ਹੁੰਦੇ ਨੇ। ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਜ਼ਿਕਰ ਕਰਾਂਗੇ, ਉਹਨਾਂ ਦੀ ਬਹਾਦਰੀ ਦਾ ਜ਼ਿਕਰ ਕਰਾਂਗੇ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਕਰਾਂਗੇ, ਉਹਨਾਂ ਦੇ ਛੋਟੇ 3-4 ਸਾਲ ਦੇ ਬੱਚੇ ਅਜੈ ਸਿੰਘ ਦੀ ਸ਼ਹਾਦਤ ਦਾ ਜ਼ਿਕਰ ਕਰਾਂਗੇ। ਪਰ ਦੁਨੀਆ 'ਚ ਅੱਜ, ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ
ਈਵਨ ਮਾਰਕਸਿਜ਼ਮ ਦਾ ਸਾਰਾ ਬੇਸ ਇਕੋਨਮੀ ਨਾਲ ਜੁੜਿਆ ਹੋਇਆ ਹੈ ਕਿ ਜੀ ਇਕਨੋਮਿਕਸ ਰਨ ਕਰਦੀ ਹੈ ਦੁਨੀਆ ਨੂੰ। ਤੇ 8-10 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਬਾਬਾ ਬੰਦਾ ਸਿੰਘ ਬਹਾਦਰ ਇੱਕ ਬਹੁਤ ਵੱਡਾ ਇਕਨੋਮਿਕਲ ਰੈਵੋਲੂਸ਼ਨ ਵਾਲਾ ਕਰੈਕਟਰ ਹੈ ਜਿਹਨੂੰ ਅਸੀਂ ਕਦੇ ਫੋਕਸ ਨਹੀਂ ਕੀਤਾ। ਔਰ ਪਹਿਲਾ ਜਿਹੜਾ ਆਰਡੀਨੈਂਸ, ਪਹਿਲਾ ਹੁਕਮ 14 ਮਈ 1710 ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਪਹਿਲਾ ਸਿੱਖ ਰਾਜ ਸਥਾਪਿਤ ਹੋਣ ਨਾਲ, ਜਿਸ ਦਾ ਇਨਸਿਗਨੀਆ ਹੀ ਇਹ ਹੈ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਨੂੰ ਕਹਿੰਦੇ ਨੇ, ਅਸੀਂ ਕੜਾਹ ਪ੍ਰਸ਼ਾਦ ਨੂੰ ਦੇਗ ਕਹਿੰਦੇ ਹਾਂ। ਦੇਗ ਉਸ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਹੈ। ਜੇ ਲੰਗਰ ਸੱਚਾ ਸੌਦਾ ਗੁਰੂ ਨਾਨਕ ਸਾਹਿਬ 20 ਰੁਪਈਆਂ ਦੇ ਨਾਲ ਚਲਾਉਂਦੇ ਨੇ ਤੇ ਕੋਈ ਭੁੱਖਾ ਨਹੀਂ ਸੋਏਗਾ। ਇਸ ਧਰਤੀ ਦੇ ਉੱਤੇ ਰੱਬ ਨੇ ਹਰ ਇੱਕ ਲਈ ਇਨਫ ਅਨਾਜ ਰੱਖਿਆ ਹੈ, ਹਰ ਚੀਜ਼ ਰੱਖੀ ਹੈ। ਜੇ ਕਿਸੇ ਕੋਲ ਨਹੀਂ ਹੈ ਤਾਂ ਜ਼ਾਹਰ ਹੈ ਕਿ ਕੋਈ ਕਿਸੇ ਦਾ ਹੱਕ ਖੋਹ ਰਿਹਾ ਹੈ। ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਉਹ ਵੱਡੇ ਵੱਡੇ ਸੇਠ, ਵੱਡੇ ਜੈਨੀ, ਮਾਰਵਾੜੀ, ਜਿਹੜੇ ਅਦਰਵਾਈਜ਼ ਵੈਜੀਟੇਰੀਅਨ ਬਣੇ ਹੋਏ ਸੀ, ਪੈਰਾਂ 'ਚ ਜੁੱਤੀ ਨਹੀਂ ਸੀ ਪਾਉਂਦੇ, ਨੱਕ ਦੇ ਉੱਤੇ ਵੀ ਬੰਨਿਆ ਹੁੰਦਾ ਸੀ ਕਿ ਕੋਈ ਜੀਵ ਨਾ ਮਰ ਜਾਏ। ਗੁਰੂ ਸਾਹਿਬ ਨੇ ਫਰਮਾਇਆ, ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਿ ਜੇ ਇੱਕ ਡ੍ਰੌਪ ਆਫ ਬਲੱਡ ਕੱਪੜੇ ਨੂੰ ਲੱਗ ਜਾਏ, ਅਸੀਂ ਕਹਿੰਦੇ ਹਾਂ ਪੋਲਿਊਟ ਹੋ ਗਿਆ, ਗੰਦਾ ਹੋ ਗਿਆ, ਇਹਨੂੰ ਧੋਵੋ। ਤੇ ਜਿਹੜੇ ਉਹ ਰਤ ਪੀਵੇ ਮਾਨਸਾ, ਲੋਕਾਂ ਦਾ, ਖਲਕਤ ਦਾ ਖੂਨ ਨਿਚੋੜਦੇ ਨੇ, ਉਹਨਾਂ ਦੇ ਮਨ ਕਿਵੇਂ ਸਾਫ਼ ਹੋ ਸਕਦੇ ਨੇ, ਉਹ ਕਿਵੇਂ ਸਪਿਰਿਚੁਅਲ ਹੋ ਸਕਦੇ ਨੇ। ਔਰ ਇਹੀ ਫਿਲਾਸਫੀ ਜਦੋਂ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਰਾਜ ਸ਼ਕਤੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਕੁਛ ਜ਼ਿਲ੍ਹਿਆਂ ਦਾ ਜਾਂ ਕੁਛ ਇਲਾਕੇ ਦਾ ਪ੍ਰਬੰਧ ਜਿਹਦਾ ਹੈੱਡ ਆਫ ਦਾ ਸਟੇਟ ਪੱਗ ਵਾਲਾ ਹੋਏ। ਉਹ ਤਾਂ ਮਨਮੋਹਨ ਸਿੰਘ ਵੀ 10 ਸਾਲ ਪ੍ਰਧਾਨ ਮੰਤਰੀ ਰਹੇ। 1966 'ਚ ਪੰਜਾਬੀ ਸੂਬਾ ਬਣਿਆ, 50 ਸਾਲ ਹੋ ਗਏ ਨੇ, ਹਰ ਪੰਜਾਬ ਦਾ ਸੂਬੇਦਾਰ ਪੱਗ ਵਾਲਾ ਹੁੰਦਾ। ਗੱਲ ਆਈਡੀਓਲੋਜੀ ਦੀ ਹੈ ਕਿ ਉਹ ਧਰਤੀ ਜਿੱਥੇ ਦੇਗ ਤੇਗ ਜਿਹੜਾ ਕਨਸੈਪਟ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਹੈ, ਉਸ ਦੀ ਫਤਿਹ ਹੋਏ। ਔਰ ਇਹਦੀ ਫਤਿਹ ਦਾ ਪਹਿਲਾ ਆਰਡੀਨੈਂਸ ਸੀ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਇਸ ਆਰਡੀਨੈਂਸ ਤੁਸੀਂ ਫ੍ਰੈਂਚ ਰੈਵੋਲੂਸ਼ਨ ਦੇਖਦੇ ਹੋ, 1783 ਦੇ ਨੇੜੇ ਤੇੜੇ ਵਾਪਰਦਾ। ਔਰ ਇਹ 1710 'ਚ ਲਗਭਗ 70+ ਈਅਰਸ ਬਿਫੋਰ ਹਿਊਮਨ ਹਿਸਟਰੀ 'ਚ ਲੈਂਡ ਰਿਫਾਰਮ ਦੀ ਗੱਲ ਹੈ ਕਿ ਕੋਈ ਜ਼ਿਮੀਂਦਾਰ ਹੋਰ ਨਹੀਂ ਹੋਏਗਾ ਕਿ ਕਿਸੇ ਦੀ ਜ਼ਮੀਨ 'ਤੇ ਕੋਈ ਹੋਰ ਕੰਮ ਕਰਨ ਵਾਲਾ ਮੁਜਾਰਾ ਹੋਏਗਾ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਤੇ 311 ਸਾਲ ਬਾਅਦ ਅੱਜ ਇਹ RSS ਦੀ ਹਿੰਦੂਤਵੀ ਆਈਡੀਓਲੋਜੀ ਵਾਲੇ ਇਸ ਪਾਰਟ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੇ ਨੇ। ਉਹ ਪੰਜਾਬ ਦੀ ਉਸ ਕਿਸਾਨੀ ਨੂੰ, ਇਸ ਗੱਲ ਦਾ ਧਿਆਨ ਰਹੇ, 85% ਤੋਂ ਜ਼ਿਆਦਾ ਕਿਸਾਨ ਪੰਜਾਬ ਦੇ ਵਿੱਚ 5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਨੇ। ਪਰ ਉਸ ਦਾ ਇੱਕ ਟਿਕਾਣਾ, ਉਸ ਦੇ ਕੋਲ ਜ਼ਮੀਨ ਹੈ, ਉਸ ਦੇ ਕੋਲ ਇੱਕ ਅਹਿਸਾਸ ਹੈ ਕਿ ਮੈਂ ਹੈਵ ਹੈ, ਮੈਂ ਹੈਵ ਨੋਟ ਨਹੀਂ ਹੈ। ਔਰ ਅੱਜ ਇਹਨਾਂ ਦੀਆਂ ਨੀਤੀਆਂ ਇਕੱਲਾ ਇਹੀ ਨਹੀਂ ਕਿ ਉਹ ਕੰਟਰੈਕਟ ਫਾਰਮਿੰਗ ਲਿਆਂਦੀ ਹੈ। ਅਸੀਂ ਜਦੋਂ ਗਰੋ ਹੋ ਰਹੇ ਸੀ, ਸਾਨੂੰ ਯਾਦ ਹੈ ਕਿ ਕੋਈ ਐਮਰਜੈਂਸੀ ਲੱਗੇ ਜਾਂ ਹੁਣ ਜਦ ਛਾਪਾ ਪੈ ਗਿਆ ਜੀ, ਕੀ ਹੈ ਜੀ, ਇਹਨੇ ਵਪਾਰੀ ਨੇ ਇੰਨਾ ਫਲਾਂ ਚੀਜ਼ ਸਟੋਰ ਕੀਤੀ ਹੋਈ ਹੈ, ਮਾਰਕੀਟ 'ਚ ਇੰਨਾ ਜਿਹੜਾ ਉਹਦੀ ਕੀਮਤ ਵੱਧ ਦੇ ਰਹੇ ਨੇ। ਹਾਲਾਂਕਿ 1955 ਦੇ ਵਿੱਚ ਐਸੈਂਸ਼ੀਅਲ ਕਮੋਡਿਟੀਜ਼ ਐਕਟ ਉਹਨਾਂ ਨੇ ਪਾਸ ਕੀਤਾ। ਹੁਣ ਇਹ 1955 ਦੇ ਉਸ ਐਕਟ ਨੂੰ ਵੀ ਜਿਹੜਾ ਐਬਰੋਗੇਟ ਕਰਕੇ ਹੋਲਡਿੰਗ ਜਿਹਨੂੰ ਅਸੀਂ ਕਹਿੰਦੇ ਹਾਂ, ਕੋਈ ਪਾਬੰਦੀ ਨਹੀਂ ਹੈ ਕਿਸੇ 'ਤੇ, ਜਿੰਨਾ ਮਰਜ਼ੀ ਉਹ ਇਕੱਠਾ ਸਟਾਕ ਕਰ ਸਕਦੇ ਨੇ। ਔਰ ਜੋ ਹਾਲ ਕੰਟਰੈਕਟ ਫਾਰਮਿੰਗ ਦਾ ਆਲਰੇਡੀ ਮੱਧ ਪ੍ਰਦੇਸ਼ ਔਰ ਬਿਹਾਰ ਦੇ ਵਿੱਚ ਹੋਇਆ, ਉਸ ਦਾ ਅੰਦਾਜ਼ਾ ਲਾ ਲਓ ਕਿ ਪੰਜਾਬ 'ਚ ਕੀ ਹੋਏਗਾ। ਪੰਜਾਬ, ਹਰਿਆਣਾ ਦੀ ਵੀ ਉਹ ਬਹੁਤ ਸਾਰੀ ਬੈਲਟ, ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਇਹ ਵੀ ਇੱਕ ਬੜਾ ਪੋਜ਼ਿਟਿਵ ਇਸ ਵਾਰ ਟ੍ਰੇਟ ਨਿਕਲਿਆ ਕਿ ਹਰਿਆਣੇ ਦੇ ਜਾਟ, ਹਰਿਆਣੇ ਦੇ ਸਧਾਰਨ ਕਿਸਾਨ ਜਿਨ੍ਹਾਂ ਨੂੰ ਹੋਸਟਾਈਲ ਕੀਤਾ ਹੋਇਆ ਸੀ ਪੰਜਾਬ ਪ੍ਰਤੀ, ਉਹਨਾਂ ਨੂੰ ਵੀ ਇਹ ਲੱਗਦਾ ਵੀ ਨਹੀਂ, ਇਹ ਸਾਡੇ ਵੱਡੇ ਭਰਾ ਨੇ, ਇਹ ਗੱਲ ਠੀਕ ਕਰ ਰਹੇ ਨੇ। ਜੇ ਰਾਜਸਥਾਨ ਔਰ ਉੱਤਰਾਖੰਡ ਤੋਂ ਆਉਣ ਵਾਲੇ ਕਿਸਾਨ ਵੀ ਕਹਿੰਦੇ ਨੇ ਕਿ ਅਗਰ ਇਹ ਖਾਲਿਸਤਾਨ ਹੈ ਤਾਂ ਹਮ ਵੀ ਖਾਲਿਸਤਾਨੀ ਹੈ। ਇਹ ਬਿਊਟੀ ਦੀ ਗੱਲ ਹੈ, ਪਰ ਦੁਸ਼ਮਣ ਜਿਸ ਹੱਦ ਤੱਕ ਜਾ ਚੁੱਕਾ ਹੈ। ਔਰ ਮੇਰਾ ਇਹ ਫੀਅਰ ਹੈ, ਰੱਬ ਕਰੇ ਇਵੇਂ ਨਾ ਵਾਪਰੇ,
ਇਹ ਜਿਹੜੀ ਹਿਸਟਰੀ ਦਾ ਪਾਰਟ ਹੁੰਦਾ ਹੈ ਇਹ ਰਿਪੀਟ ਵੀ ਹੁੰਦਾ ਹੈ, ਇਸ ਲਈ ਕਿਉਂਕਿ ਜਿਨ੍ਹਾਂ ਨਾਲ ਵਾਪਰਿਆ ਹੁੰਦਾ ਹੈ ਨਾ ਉਹ ਕੁਝ ਸਿੱਖਦੇ ਨੇ, ਤੇ ਜਿਹੜੇ ਵਪਰਾਣ ਵਾਲੇ ਹੁੰਦੇ ਨੇ ਉਹ ਵੀ ਆਪਣੀ ਪੈੜ ਚਾਲ ਨਹੀਂ ਬਦਲਦੇ। ਇੱਕ ਗੱਲ ਦਾ ਧਿਆਨ ਰਹੇ, ਜੇ 5 ਤੇ 6 ਜੂਨ ਦੀ ਰਾਤ ਨੂੰ, ਜੂਨ 1984 ਦੇ ਵਿੱਚ ਟੈਂਕਾਂ ਤੋਪਾਂ ਦੀ ਫਾਈਨਲ ਲੜਾਈ ਦਰਬਾਰ ਸਾਹਿਬ ਤੇ ਹਮਲੇ ਨਾਲ ਹੁੰਦੀ ਹੈ, ਤੇ ਇਹ ਜਿਹੜੇ ਤਿੰਨੋਂ ਹੀ ਪਹਿਲਾਂ ਆਰਡੀਨੈਂਸ ਬਣੇ, ਬਾਅਦ ਦੇ ਵਿੱਚ ਕਾਨੂੰਨ ਬਣੇ, ਇਹ 5 ਜੂਨ 2020 ਨੂੰ ਆਰਡੀਨੈਂਸ ਦੇ ਤੌਰ ਤੇ ਲਿਆਂਦੇ ਗਏ ਸੀ। ਤੁਸੀਂ ਸਾਰੀਆਂ ਡੇਟਾਂ ਚੈੱਕ ਕਰ ਲਓ, ਸਪਟੈਂਬਰ ਦੇ ਮਹੀਨੇ 'ਚ ਪਾਰਲੀਮੈਂਟ ਪਾਸ ਕਰਦੀ ਹੈ, ਪਰ 5 ਜੂਨ 2020 ਨੂੰ, ਔਰ ਮੇਰਾ ਇਹ ਕਹਿਣਾ ਹੈ ਕਿ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਪੰਜਾਬ ਪਹਿਲਾਂ ਹੀ ਡਿਪਰਾਈਵਡ, ਇਕਨੋਮਿਕਲ ਜੈਨੋਸਾਈਡ ਦੀ ਲਾਈਨ ਜਦੋਂ ਤੁਹਾਡਾ ਪਾਣੀ ਲੁੱਟ ਲਿਆ ਹੈ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 78, 79, 80 ਦੇ ਥੱਲੇ ਤੁਹਾਡੇ ਪਾਣੀ ਦੇ ਉੱਤੇ ਰਾਜਸਥਾਨ, ਹਰਿਆਣਾ ਜਿਹੜਾ ਫ੍ਰੀ ਆਫ ਕਾਸਟ ਲੈ ਰਿਹਾ ਹੈ, ਜ਼ਮੀਨ ਆਲਰੇਡੀ ਓਵਰ ਯੂਜ਼ ਆਫ ਫਰਟੀਲਾਈਜ਼ਰਸ, ਤੁਹਾਡਾ ਪਾਣੀ ਦਾ ਗਰਾਊਂਡ ਟੇਬਲ ਜਿਹੜਾ ਕਦੇ 12-14 ਫੁੱਟ ਸੀ 1947-48 ਦੇ ਵਿੱਚ, ਅੱਜ 300 ਫੁੱਟ ਦੇ ਉੱਤੇ ਸਬਮਰਸੀਬਲ ਪੰਪ ਲੱਗ ਰਹੇ ਨੇ। ਪਰ ਇਹ ਫਾਈਨਲ ਔਨਸਲੌਟ ਹੈ, ਔਰ ਜਿਹੜੀਆਂ ਲੇਟੈਸਟ ਰਿਪੋਰਟਸ ਗਰਾਊਂਡ ਜ਼ੀਰੋ ਤੋਂ ਆ ਰਹੀਆਂ, ਅੱਜ ਦਾ ਪ੍ਰੋਗਰਾਮ TV 84 ਵੱਲੋਂ ਕਵਰ ਕੀਤਾ ਜਾ ਰਿਹਾ ਹੈ, ਔਰ ਸਾਡੀਆਂ ਟੀਮਾਂ ਗਰਾਊਂਡ ਦੇ ਉੱਤੇ ਉਹ ਸਿੰਘ ਬਾਰਡਰ ਹੋਏ, ਟਿਕਰੀ ਬਾਰਡਰ ਹੋਏ, ਉਸ ਦੀਆਂ ਡੇ ਟੂ ਡੇ ਬੇਸ ਤੇ ਉਹਨੂੰ ਕਵਰੇਜ ਕਰ ਰਹੀਆਂ ਨੇ। ਅਸੀਂ ਇਹ ਦੇਖ ਰਹੇ ਹਾਂ ਆਲਰੇਡੀ ਪਿਛਲੇ 3 ਦਿਨਾਂ 'ਚ 40 ਦੇ ਕਰੀਬ, ਜਿਨ੍ਹਾਂ ਦੇ ਵਿੱਚ ਆਲਮੋਸਟ ਸਾਰੇ ਹੀ ਸਿੱਖ ਨੇ, UAPA ਕਾਨੂੰਨ ਵਾਲਿਆਂ ਵੱਲੋਂ ਜਿਹੜੇ ਉਹਨਾਂ ਨੇ ਕੋਈ ਕੇਸ ਰਜਿਸਟਰ ਕੀਤਾ ਹੈ, ਔਰ NSA ਜਿਹੜੀ ਉਹਨਾਂ ਦੀ ਮੇਨ ਇੰਟੈਲੀਜੈਂਸ ਏਜੰਸੀ ਹੈ, ਉਹਨਾਂ ਵੱਲੋਂ ਨੋਟਿਸ ਮਿਲ ਗਏ ਨੇ ਕਿ ਭਾਈ ਇੰਨੀ ਤਰੀਕ ਨੂੰ ਆ ਕੇ ਅਪੀਅਰ ਹੋਵੋ। ਉਹਨਾਂ 'ਚ ਕਿਸਾਨ ਲੀਡਰ ਵੀ ਨੇ, ਬਲਦੇਵ ਸਿੰਘ ਸਰਸਾ ਵਰਗੇ, ਉਹਨਾਂ ਦੇ ਵਿੱਚ ਕਲਾਕਾਰ ਵੀ ਨੇ, ਦੀਪ ਸਿੱਧੂ ਜਾਂ ਉਹਨਾਂ ਦਾ ਭਰਾ, ਉਹਨਾਂ ਦੇ ਵਿੱਚ ਪੱਤਰਕਾਰ ਵੀ ਨੇ, ਉਹਦੇ 'ਚ 2 TV ਚੈਨਲਸ ਨਾਲ ਜੁੜੇ ਹੋਏ ਬੰਦੇ ਵੀ ਨੇ, ਔਰ ਸਧਾਰਨ ਲੋਕ ਵੀ ਨੇ, ਉਹੀ ਜਿਹੜੇ ਕਿ ਉੱਥੇ ਐਕਟਿਵ ਨੇ। ਇੱਕ ਪਾਸੇ ਇਹ ਚੱਲ ਰਿਹਾ, ਔਰ ਕਿਵੇਂ ਸੁਪਰੀਮ ਕੋਰਟ ਨੂੰ ਫਾਈਨਲੀ ਪਹਿਲਾਂ ਇਹਨਾਂ ਨੇ ਢਾਲ ਦੇ ਤੌਰ ਤੇ ਲਿਆਂਦਾ। ਇਹ ਸੁਪਰੀਮ ਕੋਰਟ ਕਦੇ ਕਿਸੇ ਮੁਲਕ ਦਾ ਕਾਨੂੰਨ ਬਣਾਉਂਦਾ ਨਹੀਂ ਹੈ, ਸੁਪਰੀਮ ਕੋਰਟ ਕਨਸਟੀਟਿਊਸ਼ਨੈਲਿਟੀ ਦੇਖਦਾ। ਉਹ ਕਿਸੇ ਨੇ ਕੋਈ ਪਟੀਸ਼ਨ ਨਹੀਂ ਸੁਪਰੀਮ ਕੋਰਟ 'ਚ ਪਾਈ ਹੋਈ ਕਿ ਭਾਈ ਇਹ ਤੁਹਾਡੇ ਤਿੰਨੋਂ ਐਕਟ ਅਨਕਨਸਟੀਟਿਊਸ਼ਨਲ ਨੇ, ਕਿਉਂਕਿ ਤੁਹਾਡੇ ਕਨਸਟੀਟਿਊਸ਼ਨ ਦੇ ਥੱਲੇ ਐਗਰੀਕਲਚਰ, ਐਜੂਕੇਸ਼ਨ ਇਹ ਸਟੇਟ ਸਬਜੈਕਟ ਨੇ, ਤੁਸੀਂ ਇੰਟਰਵੀਨ ਵੀ ਨਹੀਂ ਕਰ ਸਕਦੇ। ਲੇਕਿਨ ਸੁਪਰੀਮ ਕੋਰਟ ਜਿਹੜਾ ਹੈ ਹੀ ਜ਼ਰ ਖਰੀਦ ਹੈ, ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪਹਿਲੀ ਹੀਅਰਿੰਗ ਕੀਤੀ, ਇੱਕ ਦਿਨ ਤਾਂ ਸਰਕਾਰ ਨੂੰ ਬੁਰਾ ਭਲਾ ਗਿਆ, ਬਹੁਤੇ ਖੁਸ਼ ਹੋ ਗਏ ਜੀ। ਦੇਖੋ, ਮੈਂ ਆਪਣੇ ਪ੍ਰੋਗਰਾਮ 'ਚ ਕਿਹਾ ਸੀ, ਮੈਂ ਕਿਹਾ ਇਹ ਸਭ ਇਹ ਫੱਫੇ ਕੁੱਟਣੀਆਂ ਦੀਆਂ ਜਿਹੜੀਆਂ ਨੇ ਇਹ ਗੱਲਾਂ ਨੇ, ਇਹ ਦੇਖਿਓ ਇਹਨਾਂ ਨੇ ਅਗਲੇ ਦਿਨ ਕੀ ਕਰਨਾ। ਉਹੀ ਡਰਾਮੇਬਾਜ਼ੀ, 4 ਮੈਂਬਰਾਂ ਦੀ ਕਮੇਟੀ, ਚਾਰੋਂ ਹੀ ਉਹ ਜਿਨ੍ਹਾਂ ਦੇ ਪਿਛਲੇ 3 ਮਹੀਨਿਆਂ 'ਚ ਕਿੰਨੇ ਇੰਟਰਵਿਊ, ਕਿੰਨੇ ਲੇਖ ਜਿਹੜੇ ਨੇ ਉਹ ਐਗਰੀਕਲਚਰ ਕਾਨੂੰਨਾਂ ਦੇ ਹੱਕ 'ਚ ਆਏ ਨੇ। ਹੁਣ ਇਹਨਾਂ ਨੇ ਮੰਡੇ ਜਿਹੜਾ ਇਹ 3 ਨੁਕਤਿਆਂ ਦੇ ਉੱਤੇ ਸੁਪਰੀਮ ਕੋਰਟ ਨੇ ਜੀ ਟਰੈਕਟਰ ਰੈਲੀ ਹੋਣ ਦੇਣੀ ਹੈ ਕਿ ਨਹੀਂ ਹੋਣ ਦੇਣੀ। ਇਹ ਜਿਹੜੇ ਬੈਠੇ ਨੇ ਇਹਨਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨਸ ਕਰਵਾਈਆਂ ਹੋਈਆਂ ਕਿ ਜੀ ਇਹਨਾਂ ਨੇ ਆਮ ਲੋਕਾਂ ਦੀ ਐਕਸੈਸ ਰੋਕੀ ਹੋਈ ਹੈ, ਇਹਨਾਂ ਨੂੰ ਇੱਥੋਂ ਉਠਾ ਕੇ ਕਿਤੇ ਹੋਰ ਬਿਠਾ ਦਿਓ। ਜਾਂ ਤੀਸਰਾ ਨੁਕਤਾ ਜੀ ਖਾਲਿਸਤਾਨੀ ਵਿੱਚ ਇਹਦੇ 'ਚ ਇੰਟਰੂਡ ਕਰ ਗਏ ਨੇ, ਔਰ ਉਹਨਾਂ ਬਾਰੇ ਜਿਹੜਾ ਹੈ ਉਹ ਸਰਕਾਰ ਸਬੂਤ ਦੇ ਹੈ ਕਿ ਜੀ ਕੀ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਸੁਪਰੀਮ ਕੋਰਟ ਢਾਲ ਤਾਂ ਪਹਿਲਾਂ ਹੀ ਬਣਾ ਲਈ ਆ, ਉਹਨਾਂ ਨੇ ਹੁਣ ਤਲਵਾਰ ਵੀ ਬਣਾਉਣਗੇ। ਉਹ ਇਸ ਕੋਸ਼ਿਸ਼ ਦੇ ਵਿੱਚ ਸੁਪਰੀਮ ਕੋਰਟ ਰਾਹੀਂ ਕੁਛ ਕੁਆਣਗੇ, ਤੁਸੀਂ ਉਹਨੂੰ ਚੈਲੰਜ ਕਰੋਗੇ, ਫਿਰ ਕਹਿਣਗੇ ਜੀ ਦੇਸ਼ ਦੀ ਸਰਵਉੱਚ ਅਦਾਲਤ, ਉਹਦਾ ਕਹਿਣਾ ਵੀ ਨਹੀਂ ਮੰਨਦੇ। ਸੋ ਕੁੱਲ ਮਿਲਾ ਕੇ ਜਿੱਥੇ ਅੱਜ ਅਸੀਂ ਸਾਰੇ ਕੰਸਰਨਡ ਹੈ ਦੁਨੀਆ ਭਰ ਦੇ ਅੰਦਰ 26 ਜਨਵਰੀ ਨੂੰ ਲੈ ਕੇ ਪ੍ਰੋਗਰਾਮ ਲਿਖੇ ਹੋਏ ਨੇ, ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਇੱਥੇ ਵੀ ਜਿਹੜੀ ਹੈ ਇੱਕ ਵੱਡੀ ਰੈਲੀ ਗੁਰਦੁਆਰਾ ਰਿਚਮੰਡ ਹਿੱਲ ਤੋਂ ਚੱਲ ਕੇ UN ਔਰ ਫਿਰ ਇੰਡੀਅਨ ਕੌਂਸੂਲੇਟ ਦੇ ਬਾਹਰ, ਇਹ ਪ੍ਰੋਗਰਾਮ ਦੁਨੀਆ ਭਰ 'ਚ ਹਰ ਵੀਕਐਂਡ ਦੇ ਉੱਤੇ ਵੀ, ਕੱਲ੍ਹ ਵੀ ਇੱਥੋਂ ਦੇ ਨੌਜਵਾਨਾਂ ਨੇ ਰੈਲੀ ਕੀਤੀ ਔਰ ਹਰ ਪਾਸੇ। ਔਰ ਇਹ ਇਸ ਗੱਲ ਲਈ ਮੈਂ ਐਪਰੀਸ਼ੀਏਟ ਕਰਦਾ ਆਪਣੇ ਡਾਇਸਪੋਰਾ ਨੌਜਵਾਨ ਬੱਚੇ ਬੱਚੀਆਂ ਨੂੰ, ਉਹ ਸਾਡੇ ਵੱਲ ਨਹੀਂ ਦੇਖ ਰਹੇ ਕਿ ਜੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਕੀ ਅਗਵਾਈ ਦੇਗੀ। ਉਹ ਆਫ ਦੇਅਰ ਓਨ ਲੱਗੇ ਹੋਏ ਨੇ ਆਪਣੇ ਢੰਗ ਦੇ ਨਾਲ ਔਰ ਮੋਰ ਆਰਗੇਨਾਈਜ਼ਡ। ਔਰ ਇਸ ਦੇ ਲਈ ਸਾਨੂੰ ਖੁਸ਼ੀ ਵੀ ਹੈ ਕਿ ਆਲਰੇਡੀ ਜਿਹੜਾ ਝੰਡਾ ਆਜ਼ਾਦੀ ਦਾ, ਜਿਹੜਾ ਝੰਡਾ ਸਿੱਖੀ ਵੈਲਿਊਜ਼ ਦਾ, ਉਹ ਸਾਡੀ ਯੰਗਰ ਜਨਰੇਸ਼ਨ ਨੇ ਬਾਖੂਬੀ ਸੰਭਾਲ ਲਿਆ। ਪਰ ਸਾਡਾ ਧਿਆਨ ਪੰਜਾਬ ਦੀ ਧਰਤੀ ਵੱਲ, ਦਿੱਲੀ ਵੱਲ ਲੱਗਾ ਹੋਇਆ ਹੈ।
ਔਰ ਇਸ ਗੱਲ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਹੈ। ਇੱਕ ਪਾਸੇ ਹੋਪਿੰਗ ਅਗੇਂਸਟ ਹੋਪ ਹੁੰਦਾ ਹੈ ਕਿ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਪੁੱਛਿਆ ਜਾਂਦਾ ਜੀ ਜੇ ਉਹ ਵਾਪਸ ਲੈ ਲੈਣਗੇ, ਤੇ ਮੈਂ ਕੱਲ੍ਹ ਵੀ ਜਿਵੇਂ ਇੰਟਰਵਿਊ ਦੇ ਵਿੱਚ ਕਿਹਾ, ਮੈਂ ਕਿਹਾ ਇਵੇਂ ਹੀ ਹੈ, ਇੱਕ ਬੱਚਾ ਜਿਹਦੀ ਕਮੀਜ਼ ਵੀ ਪਾਟੀ ਹੋਈ ਹੈ, ਪੈਰਾਂ 'ਚ ਵੀ ਜੁੱਤੀ ਨਹੀਂ, ਰੁਲਿਆ ਹੋਇਆ ਹੈ, ਉਹਦੇ ਹੱਥ 'ਚ ਇੱਕ ਬ੍ਰੈਡ ਦਾ ਟੁਕੜਾ ਉਹ ਮੂੰਹ 'ਚ ਪਾਣ ਲੱਗਦਾ ਹੈ, ਇੱਕ ਸਾਹਮਣੇ ਆ ਕੇ ਉਹਦੇ ਤੋਂ ਖੋਹ ਲੈਂਦਾ, ਉਹ ਰੋ ਰਿਹਾ ਹੈ, ਮਿੰਨਤਾਂ ਤਰਲੇ ਕਰ ਲਿਆ, ਤੇ ਬਹੁਤ ਹੋਪ ਇਹ ਹੋਏ ਕਿ ਉਹਨੂੰ ਵਾਪਸ ਦੇ ਦੇਗਾ। ਤੇ ਮੈਂ ਕਿਹਾ ਜੀ ਇਹ ਐਕਟ ਜੇ ਵਾਪਸ ਵੀ ਹੋ ਜਾਂਦੇ ਨੇ, ਜਿਹੜੀ ਸਾਨੂੰ ਲੱਗੇਗਾ ਜੀ ਅਸੀਂ ਜਿੱਤ ਗਏ, ਉਹ ਇਵੇਂ ਹੀ ਹੈ ਕਿ ਫਾਈਨਲ ਬ੍ਰੈਡ ਜਿਹੜੀ ਖੋਈ ਹੋਈ ਹੈ ਉਹ ਵਾਪਸ ਹੋਏ। ਜੋ ਹਾਲ ਪਹਿਲਾਂ ਵੀ ਪੰਜਾਬ 'ਚ ਖੁਦਕੁਸ਼ੀਆਂ ਚੱਲ ਰਹੀਆਂ ਨੇ, ਜ਼ਮੀਨਾਂ ਦੇ ਨਾਲ ਰਿਲੇਟਡ ਕਿਸ ਕਿਸਮ ਦੀ ਸਫਰਿੰਗ ਹੈ, ਸਵਾਮੀਨਾਥਨ ਕਮਿਸ਼ਨ ਰਿਪੋਰਟ ਇੰਪਲੀਮੈਂਟ ਕਰਨ ਦੀ ਬਾਰ-ਬਾਰ ਗੱਲ ਹੋ ਰਹੀ ਹੈ, ਇਹ ਵੱਖਰੇ ਵਿਸ਼ੇ ਨੇ। ਲੇਕਿਨ ਸਾਨੂੰ ਇੱਕ ਗੱਲ ਦਾ ਧਿਆਨ ਰਹੇ, ਮੈਂ ਕਨਕਲੂਡ ਕਰਾਂ ਕਿ ਅਲਟੀਮੇਟਲੀ ਇਸ ਸਾਰੇ ਕ੍ਰਾਈਸਿਸ ਨੇ ਇੱਕ ਗੱਲ ਜਿਹੜੀ ਕਦੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਆਪਣੀ ਲਿਖਤ ਦੇ ਵਿੱਚ ਕਹੀ ਸੀ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਇਹ ਸਤਿਗੁਰਾਂ ਦੀ ਧਰਤੀ ਹੈ। ਔਰ ਇਹੀ ਸਤਿਗੁਰਾਂ ਦੀ ਧਰਤੀ ਜਿਨ੍ਹਾਂ ਬਾਰੇ ਫਿਰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਤੁਰਥੀ ਆਜ਼ਾਦ, ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰੂ ਦੇ ਬੰਦੇ ਨੇ, ਤੁਰਥੀ ਆਜ਼ਾਦ ਨੇ। ਕਿਸੇ ਦੀ ਟੈਂ, ਕਿਸੇ ਦੀ ਗੁਲਾਮੀ, ਕਿਸੇ ਦਾ ਜ਼ਬਰ, ਕਿਸੇ ਦਾ ਜ਼ੁਲਮ ਸਹਿਣਾ ਇਹਨਾਂ ਦੇ ਹਿੱਸੇ ਨਹੀਂ ਆਇਆ ਹੈ। ਇਹ ਇੱਕ ਵੱਖਰੇ ਲੋਕ ਪੈਦਾ ਕੀਤੇ ਜਿਨ੍ਹਾਂ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ 'ਤੇ ਉਲਾਰ ਕੇ। ਅੱਜ ਇਹ ਫਾਈਨਲ ਡੂ ਔਰ ਡਾਈ ਵਾਲੀ ਬੈਟਲ ਹੈ, ਇਸ ਦੇ ਲਈ ਸਾਨੂੰ ਕਮਰ ਕੱਸਾ ਕਰਨ ਦੀ ਲੋੜ ਹੈ। ਅਸੀਂ ਜਿੱਤਾਂਗੇ, ਗੁਰੂ ਨੇ ਸਾਨੂੰ ਫਤਹ ਦਿੱਤੀ ਹੋਈ ਹੈ। ਸਾਡੀ ਗ੍ਰੀਟਿੰਗ, ਸਾਡੀ ਮਿਲਣੀ, ਕਿਉਂਕਿ ਖਾਲਸਾ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ, ਪ੍ਰਮਾਤਮ ਕੀ ਮੌਜ ਪ੍ਰਗਟ ਹੋਇਆ, ਤੇ ਪ੍ਰਮਾਤਮਾ ਦੀ ਮੌਜ ਪ੍ਰਗਟ ਹੋਇਆ ਹੈ ਖਾਲਸਾ। ਫਤਹ ਹਮੇਸ਼ਾ ਖਾਲਸੇ ਦੇ ਪੈਰ ਚੁੰਮਦੀ ਹੈ। ਸਾਡਾ ਯਕੀਨ ਪੁਖਤਾ ਰਹਿਣਾ ਚਾਹੀਦਾ ਹੈ। ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਦੇ ਉੱਤੇ ਸਾਡਾ ਫੇਥ ਰਹਿਣਾ ਚਾਹੀਦਾ ਹੈ। ਔਰ ਯੂ ਵਿਲ ਇਟ, ਯੂ ਵਿਨ ਇਟ। ਇਹ ਤੁਹਾਨੂੰ ਮਨੋਵਿਗਿਆਨੀ ਵੀ ਦੱਸਣਗੇ ਕਿ ਸਟੇਟ ਆਫ ਮਾਈਂਡ ਅਲਟੀਮੇਟਲੀ ਵਿਕਟਰੀ ਔਰ ਡਿਫੀਟ ਹੁੰਦੀ ਹੈ। ਗਰਾਊਂਡ ਦੇ ਉੱਤੇ ਸਿਚੁਏਸ਼ਨਸ ਬਦਲਦੀਆਂ ਰਹਿੰਦੀਆਂ। ਸਤਿਗੁਰੂ ਰਹਿਮਤ ਕਰਨ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।